ਪੰਜਾਬੀ ਰੇਡੀਓ ਯੂਐਸ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਹਰਜੋਤ ਸਿੰਘ ਖਾਲਸਾ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਤੁਹਾਡੇ ਨਾਲ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਸਪੈਸ਼ਲ ਅਸੀਂ ਜਿਹੜਾ ਟਰੱਕਿੰਗ ਜਾਂ ਟਰਾਂਸਪੋਰਟੇਸ਼ਨ ਇੰਡਸਟਰੀ ਹੈਗੀ ਆ ਉਹਦੇ ਨਾਲ ਰਿਲੇਟਡ ਜਿਹੜੀਆਂ ਖਬਰਾਂ ਆ ਉਹ ਲੈ ਕੇ ਤੁਹਾਡੇ ਨਾਲ ਸਾਂਝੇ ਹੁੰਦੇ ਆ। ਅਤੇ ਜਿੰਨੇ ਵੀ ਸਾਡੇ ਸਰੋਤੇ ਸਾਡੇ ਸਾਰੇ ਹੀ ਸਟੇਸ਼ਨਸ ਫਰਿਜ਼ਨੋ, ਬੇਕਰਸਫੀਲਡ, ਯੂਬਾ ਸਿਟੀ, ਸੈਕਰਾਮੈਂਟੋ, ਸਟਾਕਟਨ, ਮੋਡੈਸਟੋ, ਮਰਸਰ, ਟ੍ਰੇਸੀ, ਇਸੇ ਤਰ੍ਹਾਂ ਬੇ ਏਰੀਏ ਦੇ ਵਿੱਚ ਸੈਨੋਜ਼ੇ, ਬਰਕਲੇ, ਆਈਫੋਨ, ਐਂਡਰਾਇਡ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਇੱਕ ਵਾਰੀ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਇਹ ਸਾਡਾ 2017 ਦਾ ਜਿਹੜਾ ਅਪਡੇਟ ਅਮਰੀਕਾ ਦਾ ਅਤੇ ਨਾਲ ਦੀ ਨਾਲ ਜਿਹੜਾ ਟਰਾਂਸਪੋਰਟੇਸ਼ਨ ਇੰਡਸਟਰੀ ਆ, ਟਰੱਕਿੰਗ ਇੰਡਸਟਰੀ, ਉਹਦੇ ਨਾਲ ਰਿਲੇਟਡ ਜਿਹੜਾ ਪ੍ਰੋਗਰਾਮ ਹੈ ਸਾਡਾ ਆਖਰੀ ਪ੍ਰੋਗਰਾਮ ਆ। ਸੋ ਇਹਦੇ ਵਿੱਚ ਆਪਾਂ ਡਿਸਕਸ ਕਰਾਂਗੇ ਖਾਸ ਕਰਕੇ ਟਰੱਕਿੰਗ ਇੰਡਸਟਰੀ ਦੇ ਵਿੱਚ ਪੂਰਾ ਸਾਲ ਕੀ ਵਾਪਰਿਆ ਅਤੇ ਪੰਜਾਬੀਆਂ ਨੇ ਇਸ ਸਾਲ ਦੇ ਵਿੱਚ ਖਾਸ ਕਰਕੇ ਜਿਹੜੇ ਟਰੱਕਿੰਗ ਇੰਡਸਟਰੀ 'ਚ ਕੀ ਖੱਟਿਆ ਅਤੇ ਕੀ ਗਵਾਇਆ, ਉਹ ਵੀ ਬਿਲਕੁਲ ਆਪਾਂ ਡਿਸਕਸ ਕਰਾਂਗੇ ਤੁਹਾਡੇ ਨਾਲ। ਜੇ ਅੱਜ ਦੀਆਂ ਮੇਨ ਖਬਰਾਂ ਵੱਲ ਜਾਈਏ ਤੇ ਇਰਕਾ ਗਾਰਨਰ ਜਿਹੜੀ ਕਿ ਐਕਟਿਵਿਸਟ ਸੀ, ਜਿਸ ਦੇ ਫਾਦਰ ਨੂੰ ਪੁਲਿਸ ਨੇ ਮਾਰ ਦਿੱਤਾ ਸੀ ਨਿਊਯਾਰਕ ਦੇ ਵਿੱਚ, ਅਤੇ ਉਹ ਐਕਟਿਵਿਸਟ ਬਣ ਗਏ ਸੀ ਉਹਦੇ ਫਾਦਰ ਦੀ ਡੈਥ ਤੋਂ ਬਾਅਦ, ਅਤੇ ਉਹਦੀ ਅੱਜ ਜਿਹੜੀ ਆ ਮੌਤ ਹੋ ਗਈ ਆ। 27 ਸਾਲਾਂ ਦੀ ਇਰਕਾ ਗਾਰਨਰ ਨੂੰ ਹਾਰਟ ਅਟੈਕ ਹੋ ਗਿਆ। ਇਸੇ ਤਰ੍ਹਾਂ ਇਰਾਕ ਦੇ ਵਿੱਚ ਜਿਹੜਾ ਪ੍ਰੋਟੈਸਟ ਬਹੁਤ ਹੀ ਵੱਡੀ ਗਿਣਤੀ 'ਚ ਚੱਲ ਰਹੇ ਹੈਗੇ ਆ, ਅਤੇ ਇਰਾਕ ਦੀ ਗਵਰਨਮੈਂਟ ਨੇ ਜਿਹੜਾ ਉਹਨਾਂ ਨੂੰ ਜਿਹੜੀ ਇੱਕ ਤਰ੍ਹਾਂ ਨਾਲ ਵਾਰਨਿੰਗ ਦਿੱਤੀ ਹੈਗੀ ਆ ਵੀ ਜਿਹੜੀ ਵੀ ਤੁਹਾਡੀ ਇਲੀਗਲ ਗੈਦਰਿੰਗ ਹੋ ਰਹੀ ਆ, ਪ੍ਰੋਟੈਸਟ ਹੋ ਰਹੇ ਹੈਗੇ ਆ, ਇਹ ਇਲੀਗਲ ਆ ਅਤੇ ਅਸੀਂ ਅਰੈਸਟ ਕਰਨਾ ਜਿਹੜਾ ਸ਼ੁਰੂ ਕਰ ਦਾਂਗੇ। ਇਸੇ ਤਰ੍ਹਾਂ ਇੱਕ ਪੁਲਿਸ ਨੇ ਖਬਰ ਆ ਰਹੀ ਹੈਗੀ ਆ ਭਈ ਇੱਕ ਬੰਦੇ ਨੂੰ ਮਾਰ ਦਿੱਤਾ ਘਰ ਦੇ ਵਿੱਚ ਜਦੋਂ ਉਹ ਫੇਕ ਕਾਲ ਉਹਨ ਕੀਤੀ ਸੀ। ਜਿਹੜਾ ਮਾਈਕ ਪੈਂਸ ਹੈਗੇ ਆ ਵਾਈਸ ਪ੍ਰੈਜ਼ੀਡੈਂਟ USA ਦੇ, ਉਹਨਾਂ ਦੇ ਇੱਕ ਨੇਬਰ ਨੇ ਆਪਣੇ ਘਰ ਦੇ ਬਾਹਰ ਸਾਈਨ ਲਿਖ ਕੇ ਲਾਤਾ ਮੇਕ ਅਮਰੀਕਾ ਗੇ ਅਗੇਨ। ਇਸੇ ਤਰ੍ਹਾਂ ਜਿਹੜਾ ਰਸ਼ੀਆ ਆ ਉਹਨਾਂ ਨੇ ਨਾ ਕੀਤੀ ਹੈਗੀ ਆ ਵੀ ਸਾਡੇ ਕੋਲ ਕਿਸੇ ਤਰ੍ਹਾਂ ਦੀ ਜਿਹੜੀ ਕੋਈ ਨਾਰਥ ਕੋਰੀਆ ਨੂੰ ਜਿਹੜਾ ਸੈਂਕਸ਼ਨਸ ਹੈਗੀਆਂ ਉਹਨੂੰ ਜਿਹੜਾ ਕਿਸੇ ਤਰ੍ਹਾਂ ਅਸੀਂ ਬਰੀਚ ਨਹੀਂ ਕੀਤਾ, ਉਹਨੂੰ ਤੋੜਿਆ ਨਹੀਂ ਹੈਗਾ। ਈਜਿਪਟ ਦੇ ਰਹਿ ਚੁੱਕੇ ਪ੍ਰੈਜ਼ੀਡੈਂਟ ਮੁਹੰਮਦ ਮੋਰਸੀ ਨੂੰ 3 ਸਾਲਾਂ ਦੀ ਜਿਹੜੀ ਜੇਲ੍ਹ ਦੇ ਦਿੱਤੀ ਹੈਗੀ ਆ, ਫਿਰ ਕਿਉਂਕਿ ਕਹਿੰਦੇ ਉਹ ਜੀ ਉਸਨੇ ਜਿਹੜੀ ਜੁਡੀਸ਼ਰੀ ਆ ਉਹਨੂੰ ਜਿਹੜਾ ਇਨਸਲਟ ਕੀਤਾ ਸੀ। ਸੋ ਇਸ ਤਰ੍ਹਾਂ ਦੀਆਂ ਟੌਪ ਦੀਆਂ ਖਬਰਾਂ ਚੱਲ ਰਹੀਆਂ ਹੈਗੀਆਂ, ਅਤੇ ਪ੍ਰੈਜ਼ੀਡੈਂਟ ਜਿਹੜੇ ਟਰੰਪ ਆ ਉਹਨਾਂ ਨੇ ਵੀ ਅਟੈਕ ਕੀਤਾ ਹੈਗਾ ਕੌਪਟਿਕ ਕ੍ਰਿਸਚੀਅਨਸ ਦੇ ਉੱਤੇ। ਅਤੇ ਜਿਹੜੀਆਂ ਹੋਰ ਖਬਰਾਂ ਹੈਗੀਆਂ ਆ, ਜਿਸ ਤਰ੍ਹਾਂ ਪਿਛਲੇ ਸਮਿਆਂ 'ਚ ਵੀ ਦੱਸਿਆ ਸੀ ਭਈ US ਦੀ ਇਕੋਨਮੀ ਜਿਹੜੀ ਆ ਖਾਸ ਕਰਕੇ ਰੀਟੇਲ ਇੰਡਸਟਰੀ ਦੇ ਵਿੱਚ ਉਹ ਕਾਫੀ ਵਧੀਆ ਰਹੀ ਆ ਪਿਛਲੇ ਹਫ਼ਤੇ ਦੇ ਵਿੱਚ। ਅਤੇ ਪ੍ਰੈਜ਼ੀਡੈਂਟ ਟਰੰਪ ਨੇ ਐਮਾਜ਼ੋਨ ਦੇ ਉੱਤੇ ਆਪਣੇ ਤੀਰ ਕਾਫੀ ਕੱਸੇ ਹੈਗੇ ਆ। ਉਹਨਾਂ ਨੇ ਇਹ ਕਿਹਾ ਵੀ ਜਿਹੜਾ ਐਮਾਜ਼ੋਨ ਆ ਇਹ ਜਿੱਦਾਂ ਇੰਨਾ ਪ੍ਰੋਫਿਟ 'ਚ ਜਾ ਰਿਹਾ, ਜਦੋਂ ਕਿ ਜਿਹੜੀ ਸਰਵਿਸਿਜ਼ ਇਹ US ਪੋਸਟ ਆਫਿਸ ਨੂੰ ਯੂਜ਼ ਕਰ ਰਿਹਾ ਉਹ ਬਹੁਤ ਘਾਟੇ 'ਚ ਜਾ ਰਹੀ ਆ। ਅਤੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਐਮਾਜ਼ੋਨ ਸ਼ਿਪਿੰਗ ਲੀਵਸ ਦਾ ਪੋਸਟਲ ਸਰਵਿਸ ਡੰਮਰ ਐਂਡ ਪੂਰਰ। ਸੋ ਇਹਦੇ ਕਹਿਣ ਦੇ ਨਾਲ ਹੀ ਉਹਨਾਂ ਨੇ ਫਰਾਈਡੇ ਸਟੇਟਮੈਂਟ ਦਿੱਤੀ ਸੀ, ਅਤੇ ਜਿਹੜਾ ਐਮਾਜ਼ੋਨ ਦਾ ਸਟਾਕ ਆ ਉਹ ਲਗਭਗ 1.5% ਜਿਹੜਾ ਥੱਲੇ ਚਲਾ ਗਿਆ ਸੀ। ਇਸੇ ਤਰ੍ਹਾਂ ਇੱਕ ਫੈਮਿਲੀ ਜਿਹੜੀ ਹੈਗੀ ਆ ਉਹ ਅਲਾਸਕਾ ਏਅਰਲਾਈਨ ਨੂੰ ਸੂ ਕਰਨ ਜਾ ਰਹੀ ਆ, ਕਿਉਂਕਿ ਉਹਨਾਂ ਦੀ ਜਿਹੜੀ ਇੱਕ ਬਜ਼ੁਰਗ ਔਰਤ ਸੀ ਉਹ ਇੱਕ ਜਿਹੜੀ ਐਸਕਲੇਟਰ ਆ ਉਹਦੇ ਉੱਤੇ ਜਾ ਰਹੀ ਸੀ, ਜਦੋਂ ਉਹਦੇ ਵਿੱਚ ਉਹਦਾ ਇੱਕ ਕਮੀਜ਼ ਦਾ ਜਾਂ ਇੱਕ ਕੱਪੜਾ ਜਿਹੜਾ ਫਸ ਗਿਆ ਅਤੇ ਉਹ ਡਿੱਗ ਪਈ, ਅਤੇ ਉਹ ਤੋਂ ਬਾਅਦ ਉਹਦੀ ਜਿਹੜੀ ਮੌਤ ਹੋ ਗਈ। ਸੋ ਉਸ ਨੇ ਜਿਹੜਾ ਉਹਨੂੰ ਸੂ ਕਰਨ ਜਾ ਰਹੀ ਹੈਗੀ ਆ। ਸੋ ਇਹ ਤਾਂ ਸਰੋਤਿਓ ਸੀਗੀਆਂ ਅੱਜ ਦੀਆਂ ਕੁਝ ਕੁ ਮੇਨ ਖਬਰਾਂ। ਹੁਣ ਆਪਾਂ ਆਈਏ ਖਾਸ ਕਰਕੇ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ 2017 ਦੇ ਵਿੱਚ ਕੀ ਕੁਝ ਵਾਪਰਿਆ, ਇਹ ਆਪਾਂ ਤੁਹਾਡੇ ਨਾਲ ਥੋੜ੍ਹੇ ਜਿਹੇ ਪੁਆਇੰਟ ਡਿਸਕਸ ਕਰਨੇ ਆ, ਅਤੇ ਨਾਲ ਦੀ ਨਾਲ ਜਿਹੜਾ ਹੈਗਾ 2018 ਦੇ ਵਿੱਚ ਕੀ ਚਾਂਸਸ ਹੈਗੇ ਆ ਟਰੱਕਿੰਗ ਇੰਡਸਟਰੀ ਦੇ, ਅਤੇ ਇਸੇ ਤਰ੍ਹਾਂ ਜਿਹੜਾ ਪੰਜਾਬੀਆਂ ਨੇ ਆਪਣਾ ਜਿਹੜਾ 2017 ਦੇ ਵਿੱਚ ਜਿਹੜੇ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਝ ਗਵਾਇਆ ਅਤੇ ਕੀ ਕੁਝ ਬਣਾਇਆ, ਉਹ ਵੀ ਆਪਾਂ ਡਿਸਕਸ ਕਰਾਂਗੇ। ਸਭ ਤੋਂ ਪਹਿਲਾਂ ਤਾਂ ਆਪਾਂ ਆਪਣੀ ਕਮਿਊਨਿਟੀ ਵੱਲ ਆ ਜਾਈਏ। 2017 ਦੇ ਵਿੱਚ ਟਰੱਕਰ ਜਿੰਨੇ ਆ ਉਹਨਾਂ ਨੇ ELD ਦੇ ਅਗੇਂਸਟ ਜਿਹੜਾ ਪ੍ਰੋਟੈਸਟ ਕੀਤਾ ਸੀ। ਐਕਚੁਅਲੀ ਉਹ ਜਿਹੜਾ ਪ੍ਰੋਟੈਸਟ ELD ਦੇ ਅਗੇਂਸਟ ਨਹੀਂ ਸੀ, ELD ਦੇ ਨਾਲ ਲੱਗਣ ਦੇ ਨਾਲ ਜਿਹੜੀਆਂ ਪ੍ਰੋਬਲਮ ਆਉਣੀਆਂ ਸੀ, ਕੋਈ ਪਾਰਕਿੰਗ ਦੀ, ਕੋਈ
ਜਿੱਦਾਂ ਟਾਈਮਸ ਆਫ ਆਵਰ ਦੀ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮ ਸੀਗੀਆਂ ਉਹ ਜਿਹੜੀਆਂ ਸੀਗੀਆਂ ਡਿਸਕਸ ਉਹ ਜਿਹੜੇ ਪ੍ਰੋਟੈਸਟ ਹੋਏ ਸੀਗੇ ਬਹੁਤ ਵੱਡੇ। ਯੂਬਾ ਸਿਟੀ ਦੇ ਵਿੱਚ ਵੀ ਹੋਇਆ, ਫ੍ਰਿਜ਼ਨੋ 'ਚ ਵੀ ਹੋਇਆ, ਬੇਕਰਸਫੀਲਡ 'ਚ ਵੀ ਹੋਇਆ, ਵਾਸ਼ਿੰਗਟਨ DC 'ਚ ਵੀ ਹੋਇਆ। ਉਹਦੇ ਨਾਲ ਕੀ ਹੋਇਆ ਵੀ ਪਿਛਲੇ ਬਹੁਤ ਸਾਲਾਂ ਤੋਂ ਜਿਹੜੀ ਪੰਜਾਬੀ ਟਰੱਕ ਡਰਾਈਵਰਸ ਆ ਉਹਨਾਂ ਨੂੰ ਜਿਹੜੇ ਹੋਰ ਕਮਿਊਨਿਟੀ ਦੇ ਲੋਕ ਆ ਉਹ ਜਿੱਦਾਂ ਵਧੀਆ ਨਜ਼ਰ ਦੇ ਨਾਲ ਨਹੀਂ ਦੇਖਦੇ ਸੀ। ਤੇ ਪਰ ਜਦੋਂ ਪ੍ਰੋਟੈਸਟ ਹੋਇਆ ਤੇ ਮੈਂ ਜਿੰਨੇ ਕੁ ਵੀ ਬਲੌਗ ਪੜ੍ਹਦਾ ਸੀ, ਜਿੰਨੇ ਵੀ ਟਰੱਕਰਸ ਹੈਗੇ ਆ ਖਾਸ ਕਰਕੇ ਗੋਰਿਆਂ ਦੇ, ਤੇ ਉਹ ਕਹਿੰਦੇ ਸੀ ਵੀ ਪੰਜਾਬੀ ਕਮਿਊਨਿਟੀ ਨੇ ਬਹੁਤ ਰਲ ਕੇ ਵਧੀਆ ਕੰਮ ਕੀਤਾ ਹੈਗਾ। ਐਕਚੁਅਲੀ ਇਹਨਾਂ ਨੂੰ ਹੀ ਇਹ ਲੀਡ ਕਰਨਾ ਚਾਹੀਦਾ ਸੀ ਕਿਉਂਕਿ ਏਡੀ ਵੱਡੀ ਗਿਣਤੀ ਦੇ ਵਿੱਚ ਯੂਬਾ ਸਿਟੀ 'ਚ ਪ੍ਰੋਟੈਸਟ ਹੋਣਾ ਮੇਰੇ ਖਿਆਲ ਨਾਲ ਸ਼ਾਇਦ ਅਮਰੀਕਾ ਦੀ ਹਿਸਟਰੀ 'ਚ ਇਹ ਦੂਸਰੀ ਵਾਰੀ ਹੋਇਆ ਸੀ। ਇੱਕ ਅੱਜ ਤੋਂ 25-30 ਸਾਲ ਪਹਿਲਾਂ ਗੋਰਿਆਂ ਨੇ ਜਿਹੜੇ ਹੋਰ ਟਰੱਕਰ ਸਾਰੇ ਟਰੱਕਰ ਆ ਉਹਨਾਂ ਨੇ ਪ੍ਰੋਟੈਸਟ ਕੀਤਾ ਸੀ। ਉਹਦੇ ਨਾਲ ਜਿਹੜੀ ਹੋਰ ਕਮਿਊਨਿਟੀਆਂ ਆ ਉਹਨਾਂ ਦੀ ਨਜ਼ਰ ਦੇ ਵਿੱਚ ਜਿਹੜੇ ਪੰਜਾਬੀ ਆ ਉਹਨਾਂ ਦੀ ਇੱਜ਼ਤ ਬੜੀ ਵਧੀ ਵੀ ਹਾਂ ਯਾਰ ਇਹ ਸਾਡੇ ਨਾਲ ਹੀ ਆ, ਵੀ ਇਕੱਲਾ ਇਹ ਨਹੀਂ ਵੀ ਇਕੱਲੇ ਪੈਸੇ ਬਣਾਉਂਦੇ ਹੈਗੇ ਆ। ਕੁਛ ਕੁ ਲੋਕ ਜਿਹੜੇ ਅਪਸੈਟ ਵੀ ਸੀਗੇ, ਜਿਹੜੇ ਚਾਹੁੰਦੇ ਸੀ ਵੀ ਨਹੀਂ ਜੀ ELD ਲੱਗਣੀ ਚਾਹੁੰਦੀ ਆ, ਖਾਸ ਕਰਕੇ ਜਿਹੜੀਆਂ ਵੱਡੀਆਂ ਕੰਪਨੀਆਂ ਵਾਲੇ। ਤੇ ਚਲੋ ELD ਲੱਗ ਗਈ, ਉਹ ਕੁਛ ਨਹੀਂ ਹੋ ਸਕਿਆ। ਬਹੁਤ ਜ਼ੋਰ ਲਾਇਆ ਜਿਹੜੇ ਟੈਕਸਸ ਦੇ ਇੱਕ ਕਾਂਗਰਸਮੈਨ ਉਹਨਾਂ ਨੇ ਵੀ ਬਹੁਤ ਜ਼ੋਰ ਲਾਇਆ, ਖਾਸ ਕਰਕੇ ਉਹਨਾਂ ਨੇ ਪ੍ਰੈਜ਼ੀਡੈਂਟ ਟਰੰਪ ਨੂੰ ਵੀ ਚਿੱਠੀ ਲਿਖੀ ਪਰ ਫਿਰ ਵੀ ਕੁਛ ਬਣ ਨਹੀਂ ਸਕਿਆ। ਤੇ ELD ਜਿਹੜੀ ਲੱਗ ਗਈ ਹੈਗੀ ਆ ਆਲਰੇਡੀ USA 'ਚ ਲੱਗ ਗਈ ਆ, ਕੈਨੇਡਾ 'ਚ ਵੀ ਬਹੁਤ ਛੇਤੀ ਲੱਗਣ ਜਾ ਰਹੀ ਆ। ਅਪ੍ਰੈਲ 1 ਤੱਕ ਜਿਹੜੀਆਂ ਉਹ ਕਹਿੰਦੇ ਸੀ ਵੀ ਅਸੀਂ ਤੁਹਾਨੂੰ ਸਾਈਟੇਸ਼ਨ ਦੇਵਾਂਗੇ ਨਹੀਂ, ਪਰ ਸਟਿਲ ਸਾਈਟੇਸ਼ਨ ਕਈਆਂ ਨੂੰ ਮਿਲ ਰਹੀਆਂ ਹੈਗੀਆਂ। ਸੋ ਸਭ ਤੋਂ ਜਿਹੜਾ ਘਾਟਾ ਇਹ ਪਿਆ ਕਿਉਂਕਿ ਆਪਾਂ ਵੀ ਇਹ ਚਾਹੁੰਦੇ ਸੀ ਵੀ ਸਾਡੀ ਜਿਹੜੀ ਕਮਿਊਨਿਟੀ ਆ ਇਹ ਐਡੀ ਵੱਡੀ ਇਸ ਇੰਡਸਟਰੀ ਦੇ ਵਿੱਚ ਹੈਗੀ ਆ, ਇਹਨਾਂ ਨੂੰ ਕੋਈ ਨਾ ਕੋਈ ਰਲ ਕੇ ਜਿਹੜੀ ਐਸੋਸੀਏਸ਼ਨ ਬਣਾਉਣੀ ਚਾਹੀਦੀ ਆ। ਸੋ 2017 ਦਾ ਸਭ ਤੋਂ ਮਾੜਾ ਕੰਮ ਇਹ ਹੋਇਆ ਵੀ ਇੰਨੀ ਵੱਡੀ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਅੱਜ ਦੀ ਡੇਟ ਤੱਕ ਜਿਹੜੀ ਆਪਣੀ ਕਮਿਊਨਿਟੀ ਆ ਕੋਈ ਐਸੋਸੀਏਸ਼ਨ ਤੱਕ ਬਣਾ ਨਹੀਂ ਸਕੀ ਵੀ ਆਪਾਂ ਟਰੱਕਰਸ ਦੀ, ਪੰਜਾਬੀ ਟਰੱਕਰਸ ਦੀ ਜਾਂ ਸਿੱਖ ਟਰੱਕਰ ਦੀ ਕੋਈ ਐਸੋਸੀਏਸ਼ਨ ਬਣਾਈਏ। ਕੱਲ ਨੂੰ ਕਿਸੇ ਤਰ੍ਹਾਂ ਦਾ ਕੋਈ ਰੂਲ ਹੁੰਦਾ ਆ ਕਿਉਂਕਿ ELD ਦੇ ਵਿੱਚ ਤਾਂ ਇੰਨੀ ਲੇਟ ਹੋਏ, ਅੱਜ ਤੋਂ ਇਹ 2-2.5 ਸਾਲ ਪਹਿਲਾਂ ਪ੍ਰੈਜ਼ੀਡੈਂਟ ਜਿਹੜੇ ਓਬਾਮਾ ਸੀ ਉਹਨਾਂ ਦੇ ਟਾਈਮ ਦੇ ਉੱਤੇ ਇਹ ਪਾਸ ਹੋਈ ਸੀ। ਜੇ ਪਹਿਲਾਂ ਤੋਂ ਵੀ ਫਾਈਟ ਕਰਦੇ ਤਾਂ ਡਿਫਰੈਂਟ ਸਟੋਰੀ ਹੋਣੀ ਸੀ ਕਿਉਂਕਿ ਐਂਡ ਤੱਕ ਬਹੁਤੇ ਕਾਂਗਰਸਮੈਨਾਂ ਨੂੰ ਇਹ ਨਹੀਂ ਪਤਾ ਸੀ ਵੀ ਇਹ ਕਿਹੜਾ ਰੂਲ ਆ, ਇਹਦਾ ਕੀ ਇਫੈਕਟ ਹੋਣਾ ਹੈਗਾ ਆ। ਸੋ ਅੱਜ ਦੀ ਡੇਟ ਤੱਕ ਵੀ ਕੋਈ ਜਿਹੜੇ ਆ ਆਪਣੇ ਪੰਜਾਬੀ ਭੈਣ ਭਰਾ ਆ ਉਹ ਆਪਣੀ ਇੱਕ ਵੱਡੀ ਜਿਹੜੀ ਸੰਸਥਾ ਆ ਐਸੋਸੀਏਸ਼ਨ ਉਹਨੂੰ ਬਣਾ ਨਹੀਂ ਸਕੇ ਹੈਗੇ, ਜੋ ਕਿ ਬਹੁਤ ਮਾੜੀ ਗੱਲ ਆ। ਸੋ ਇਹਦੇ ਨਾਲ ਕੀ ਹੋਣਾ ਆ ਵੀ ਜਿਹੜੇ ਆਉਣ ਵਾਲੇ ਸਮੇਂ 'ਚ ਮੈਂ ਦੱਸਦਾ ਵੀ ਬਹੁਤ ਇਕੱਲਾ ਇਹ ਨਹੀਂ ਵੀ ELD ਲੱਗ ਗਈ, ਇਹ ਤੁਸੀਂ ਦੇਖਦੇ ਆ ਪਿਛਲੇ ਸਮੇਂ 'ਚ ਅਮਰੀਕਾ 'ਚ ਕੀ ਕੁਝ ਵਾਪਰ ਰਿਹਾ ਆ। ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹ ਛੋਟੇ ਬਿਜ਼ਨਸ ਨੂੰ ਮਾਰ ਰਹੀਆਂ ਆ। ਹਜੇ ਵੀ ਬਹੁਤ ਸਾਰੇ ਲੋਕਾਂ ਨੂੰ ਭੁਲੇਖਾ ਹੈ ਵੀ ਨਹੀਂ ਜੀ ELD ਤਾਂ ਇੱਕ ਸੇਫਟੀ ਲਈ ਇਹ ਵਧੀਆ ਹੈਗਾ ਆ, ਇਹਦੇ ਬਿਹਾਈਂਡ ਦਾ ਸੀਨ ਇਹਦੇ ਵਿੱਚ ਬਿਜ਼ਨਸ ਵੀ ਆ। ਉਹ ਆਪਾਂ ਦੱਸਦੇ ਆਏ ਆ ਵੀ ਕਿਸ ਤਰ੍ਹਾਂ 3 ਮਿਲੀਅਨ USA 'ਚ ਟਰੱਕ ਆ। ਜੇ ਤੁਸੀਂ ਮੰਥਲੀ ਫੀਸ ਵੀ ਲਾ ਲਓ $20 ਤੋਂ $25 ਤੁਹਾਡੀ ਜਿਹੜੀ ਮੰਥਲੀ ਫੀਸ ELD ਦੀ ਆ ਤਾਂ ਉਹ ਕਿੰਨੇ $1 ਮਿਲੀਅਨ ਬਣਦੀ ਹੈਗੀ ਆ ਤੇ ਜਿਹੜੀਆਂ ਇਹ ELD ਦੀਆਂ ਕੰਪਨੀਆਂ ਆ ਕਿੰਨੇ $ਮਿਲੀਅਨਸ ਜਿਹੜੀਆਂ ਉਹ ਤੁਹਾਤੋਂ ਬਣਾ ਰਹੀਆਂ ਹੈਗੀਆਂ। ਸੋ ਇਹਦਾ ਮੇਨ ਰੀਜ਼ਨ ਜਿਹੜਾ ELD ਦਾ ਸੇਫਟੀ ਤਾਂ ਸੈਕੰਡ ਆ, ਇਹਦਾ ਇਹ ਆ ਵੀ ਡਾਟਾ ਕਲੈਕਟ ਕਰਨਾ। ਇਹਦੇ ਲਈ ਇੰਸ਼ੋਰੈਂਸ ਕੰਪਨੀਆਂ ਬੜੀਆਂ ਖੁਸ਼ ਹੈਗੀਆਂ, ਸਾਨੂੰ ਸਾਰਾ ਡਾਟਾ ਮਿਲ ਜਾਣਾ ਆ ਵੀ ਕਿਹੜਾ ਬੰਦਾ ਸਪੀਡ ਤੇ ਜਾ ਰਿਹਾ, ਕਿਹੜਾ ਅਨਸੇਫ ਡਰਾਈਵ ਕਰ ਰਿਹਾ ਹੈਗਾ। ਤੇ ਇਸੇ ਤਰ੍ਹਾਂ ਜਿਹੜੇ ਹੁਣ ਆਉਣ ਵਾਲੇ 2-4 ਸਾਲਾਂ ਦੇ ਵਿੱਚ ਇੰਨੀ ਵੱਡੀ ਗਿਣਤੀ ਦੇ ਵਿੱਚ ਆਟੋਮੈਟਿਕ ਟਰੱਕ ਜਿਹੜੇ ਆ ਰਹੇ ਹੈਗੇ ਆ, ਕੰਪਨੀਆਂ ਨੇ ਵੀ ਆਰਡਰ ਕਰਨੇ ਸ਼ੁਰੂ ਕਰ ਦਿੱਤੇ ਆ। ਉਹਨਾਂ ਨੂੰ ਇਹ ਡਾਟੇ ਦਾ ਬਹੁਤ ਫਾਇਦਾ ਹੋਣਾ, ਉਹਨਾਂ ਨੇ ਇਸ ਡਾਟਾ ਦੇ ਬੇਸ ਦੇ ਉੱਤੇ ਹੀ ਆਪਣਾ ਜਿਹੜਾ ਸਾਰਾ ਕੁਝ ਸੈਟਅਪ ਕਰਨਾ ਆ। ਸੋ ਇਹ ਜਿਹੜਾ ਆ ਵੀ ਅਸੀਂ ਤਾਂ ਫੇਰ ਇੱਕ ਵਾਰੀ ਪੰਜਾਬੀ ਰੇਡੀਓ USA ਦੀ ਟੀਮ ਨੇ ਬੜਾ ਸਾਥ ਦਿੱਤਾ ਸੀ, ਜਿੰਨੇ ਵੀ ਆਪਣੇ ਭੈਣ ਭਰਾ ਟਰੱਕਰਸ ਹੈਗੇ ਆ ਉਹਨਾਂ ਨੂੰ ਫੇਰ ਬੇਨਤੀ ਕਰਦੇ ਆ ਵੀ ਤੁਹਾਨੂੰ ਆਪਣਾ ਕੋਈ ਨਾ ਕੋਈ ਐਸੋਸੀਏਸ਼ਨ ਬਣਾਉਣੀ ਚਾਹੀਦੀ ਆ। ਐਡੀ ਵੱਡੀ ਗਿਣਤੀ ਦੇ ਵਿੱਚ ਇਸ ਬਿਜ਼ਨਸ ਦੇ ਵਿੱਚ ਹੈਗੇ ਆ ਤੁਸੀਂ, ਪਰ ਅਗਰ ਨਹੀਂ ਹੋਵੋਗੇ ਤੇ ਮੈਂ ਤੁਹਾਨੂੰ ਆਉਣ ਵਾਲੇ ਸਮੇਂ 'ਚ ਦੱਸਦਾ ਵੀ ਕੀ ਹੋ ਰਿਹਾ। ਕੈਲੀਫੋਰਨੀਆ ਦੇ ਵਿੱਚ ਕਿੰਨੀ ਗੈਸ ਜਿਹੜੀ ਆ ਇਸ ਸਾਲ 50 ਤੋਂ 70 ਸੈਂਟ ਕਿੰਨੀ ਉਹ ਇਨਕਰੀਜ਼ ਹੋਈ ਆ, ਆਉਣ ਵਾਲੇ ਸਮੇਂ 'ਚ ਹੋਰ ਇਨਕਰੀਜ਼ ਹੋਣੀ ਆ। ਜਨਵਰੀ 1 ਤੋਂ ਬਾਅਦ ਰਜਿਸਟ੍ਰੇਸ਼ਨ ਫੀਸ ਬਹੁਤ ਜ਼ਿਆਦਾ ਜਿਹੜੀ ਆ ਉਹ ਇਨਕਰੀਜ਼ ਹੋ ਗਈ ਆ। ਕਾਰਾਂ ਦੀ ਵੀ ਹੋਈ ਆ ਤੇ ਟਰੱਕਾਂ ਦੀ ਜਿਹੜੀ ਹੈਵੀ ਵੇਟ ਵਹੀਕਲਸ ਆ ਉਹਨਾਂ ਦੀਆਂ ਤਾਂ ਹੋਰ ਵੀ ਜ਼ਿਆਦਾ ਫੀਸ ਹੋਣੀ ਆ ਇਨਕਰੀਜ਼। ਸੋ ਇਸੇ ਤਰ੍ਹਾਂ ਇੱਕ ਜਿਹੜੀ ਸਟੱਡੀ ਚੱਲ ਰਹੀ ਆ FMCSA ਵੱਲੋਂ ਸਲੀਪ ਐਪਨੀਆ ਦੀ ਆ,
ਇਹ ਜਿਹਦੇ ਨਾਲ ਕੀ ਹੋਣਾ, ਇਹਦੇ ਨਾਲ ਇਕੱਲਾ ਇੰਡੀਵਿਜੂਅਲ ਟਰੱਕਰ ਨਹੀਂ, ਇਹ ਜਿਹੜੀਆਂ ਆਪਣੀਆਂ ਵੱਡੀਆਂ ਕੰਪਨੀਆਂ ਪੰਜਾਬੀਆਂ ਦੀਆਂ ਉਹਨਾਂ ਨੂੰ ਵੀ ਅਸਰ ਪੈਣਾ, ਕਿਉਂਕਿ ਆਪਣੀ ਕਮਿਊਨਿਟੀ ਦੇ ਵਿੱਚ ਬਹੁਤ ਸਾਰੇ ਜਿਹੜੇ ਆਪਣੇ ਭਰਾ ਹੈਗੇ ਆ ਟਰੱਕਰ ਵੀਰ, ਉਹਨਾਂ ਦਾ weight ਹੈਵੀ ਹੈਗਾ ਆ। ਜਦੋਂ ਤੁਹਾਡਾ ਭਾਰ ਜ਼ਿਆਦਾ ਹੈਗਾ, ਉਹਦੇ ਨਾਲ ਤੁਹਾਨੂੰ ਜਿਹੜੀ ਸਲੀਪ ਐਪਨੀਆ ਦੀ ਪ੍ਰੋਬਲਮ ਆ, ਇਹਦੇ ਤੇ ਸਟੱਡੀ ਚੱਲ ਰਹੀ ਆ। ਜੇ ਕੱਲ੍ਹ ਨੂੰ ਇਹ ਵੀ ਉੱਦਾਂ ਦਾ ਲਾ ਪਾਸ ਹੁੰਦਾ ਹੈਗਾ ਆ ਤੇ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਇਹ ਅਸਰ ਹੋਣਾ ਹੈਗਾ ਆ। ਸੋ ਇਹ ਤਾਂ ਜਿੱਦਾਂ ਸਟਿਲ ਸਾਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ ਵੀ ਆਉਣ ਵਾਲੇ ਸਮੇਂ 'ਚ ਇਹ ਲਾਭ ਬਣੀ ਜਾਣੇ ਹੈਗੇ ਆ ਜੇ ਤੁਸੀਂ ਕੁਛ ਨਾ ਕੀਤਾ। ਤੇ ਇਹ ਕਈ ਸੋਚਦੇ ਹੋਣੇ ਵੀ ਨਹੀਂ ਯਾਰ ਲਾਭ ਵਧੀਆ ਕੰਮ ਲਈ ਹੁੰਦੇ ਆ। ਕਿਸੇ ਟਾਈਮ ਦੇ ਉੱਤੇ USA ਦੇ ਵਿੱਚ ਜਿਹੜੀ ਸਲੇਬਰੀ ਸੀ ਉਹ ਲੀਗਲ ਸੀ। ਵੀ ਜਦੋਂ ਇਹ ਕਾਲੇ ਮੂਲ ਦੇ ਲੋਕਾਂ ਨੂੰ ਜਿਹੜੇ ਸਾਊਥ ਅਫਰੀਕਾ ਤੋਂ ਲਿਆ ਕੇ ਇੱਥੇ ਉਹਨਾਂ ਨੂੰ ਸਲੇਬ ਬਣਾਉਂਦੇ ਸੀ, ਉਹ ਲੀਗਲ ਸੀ ਇੱਕ ਟਾਈਮ ਤੇ, ਉਹਨੂੰ ਬਾਅਦ ਦੇ ਵਿੱਚ ਉਸ ਨੂੰ ਜਿਹੜਾ ਤੋੜਿਆ ਗਿਆ। ਸੋ ਜਿਹੜੇ ਲਾ ਹੁੰਦੇ ਆ ਇਹ ਲੋਕ ਹੀ ਬਣਾਉਂਦੇ ਆ, ਕਿਤੇ ਉਹ ਉੱਪਰੋਂ ਨਹੀਂ ਬਣ ਕੇ ਆਉਂਦੇ ਹੈਗੇ। ਸੋ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਬੇਨਤੀ ਕਰਦੇ ਹਾਂ ਵੀ ਜ਼ਰੂਰ ਜਿੰਨੇ ਵੀ ਸਾਡੇ ਟਰੱਕਰ ਭੈਣ ਭਰਾ ਹੈਗੇ ਰਲ ਮਿਲ ਕੇ ਕੋਈ ਵਧੀਆ ਐਸੋਸੀਏਸ਼ਨ ਬਣਾਓ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਾ ਪਵੇ, ਜਾਂ ਪਵੇ ਵੀ ਤਾਂ ਤੁਸੀਂ ਰਲ ਕੇ ਆਪਣਾ ਜਿਹੜਾ ਇਕੱਠ ਆ ਉਹਨੂੰ ਸ਼ੋਅ ਕਰ ਸਕੋ। ਤੇ ਅਗਰ 2017 ਦੇ ਵਿੱਚ ਦੇਖਿਆ ਜਾਵੇ ਟਰੱਕਿੰਗ ਇੰਡਸਟਰੀ ਦੇ ਵਿੱਚ ਕੀ ਕੁਝ ਹੋਇਆ, ਜਦੋਂ ਪ੍ਰੈਜ਼ੀਡੈਂਟ ਟਰੰਪ 2017 ਦੇ ਵਿੱਚ ਬਣੇ ਆ, ਉਹਨਾਂ ਦਾ ਨਾਅਰਾ ਹੀ ਇਹ ਸੀ ਪਈ ਅਗਰ 2 ਰੈਗੂਲੇਸ਼ਨ, ਜੇ ਨਵਾਂ ਇੱਕ ਲਾ ਬਣੂਗਾ ਤਾਂ ਉਹਦੇ ਮੁਕਾਬਲੇ ਅਸੀਂ 2 ਲਾ ਜਿਹੜੇ ਆ ਉਹਨਾਂ ਨੂੰ ਰਿਮੂਵ ਕਰਾਂਗੇ। ਤੇ ਜੇ ਟਰੱਕਿੰਗ ਇੰਡਸਟਰੀ ਦੇ ਨਾਲ ਦੇਖਿਆ ਜਾਵੇ, ਜਿਹੜਾ ਸੇਫਟੀ ਫਿਟਨੈਸ ਡਿਟਰਮੀਨੇਸ਼ਨ ਰੂਲ ਸੀ ਉਹਨੂੰ ਖਤਮ ਕਰ ਦਿੱਤਾ ਗਿਆ 2017 ਚ। 2013 ਦਾ ਜਿਹੜਾ ਇੱਕ 34 ਆਵਰ ਰੀਸਟਾਰਟ ਰੈਗੂਲੇਸ਼ਨ ਸੀਗਾ ਉਹਨੂੰ ਵੀ ਜਿਹੜਾ ਖਤਮ ਕੀਤਾ ਗਿਆ। ਜਨਵਰੀ ਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਵੀ ਨਵੇਂ ਰੂਲ ਜਿਹੜੇ ਆ ਉਹ ਫਰੀਜ਼ ਕਰ ਦਾਂਗੇ, 2 for 1 ਰੈਗੂਲੇਸ਼ਨ ਹੋਏਗਾ। ਜਿਹੜਾ FMCSA ਆ ਉਹਨਾਂ ਨੇ ਨਿਊ ਟੈਕਨੀਕ ਯੂਜ਼ ਕੀਤੀ ਹੈਗੀ ਔਨ ਸਾਈਟ ਕੰਪਲਾਇੰਸ ਰਿਵਿਊ ਦੇ ਲਈ। ਤੇ USDOT ਨੇ ਐਕਸਪੈਂਡ ਕਰ ਦਿੱਤੀ ਆ ਆਪਣੀ ਸਾਈਟ ਕੰਪਲਾਇੰਸ ਰਿਵਿਊਜ਼ ਟਰੱਕਿੰਗ ਕੰਪਨੀ ਦੇ ਲਈ ਆਉਣ ਵਾਲੇ ਸਮੇਂ ਦੇ ਵਿੱਚ। ਫਰਵਰੀ ਦੇ ਵਿੱਚ ਕੀ ਹੋਇਆ ਪਈ, ਜਿਹੜੀ ELD ਗ੍ਰੈਂਡਫਾਦਰ ਕਲੌਜ਼ ਹੈਗਾ ਆ ਉਹ FMCSA ਨੇ ਉਹਦੇ ਬਾਰੇ ਜਿਹੜਾ ਆ ਉਹਨੂੰ ਕਲੈਰੀਫਾਈ ਕੀਤਾ ਹੈਗਾ ਆ। ਜਿਹੜਾ ਟਰੰਪ ਦੇ ਰੈਗੂਲੇਟਰੀ ਫਰੀਜ਼ ਲਾਈਕਲੀ ਕਿਲਜ਼ ਸਪੀਡ ਲਿਮਿਟ ਮੈਂਡੇਟ, ਜਿਹੜਾ ਜੋ ਰਾਜਕੋਵਿਕ ਇੱਕ ਹੈਡ ਆਫ ਰੈਗੂਲੇਟਰੀ ਅਫੇਅਰ ਸੀਗਾ ਵੈਸਟਰਨ ਸਟੇਟ ਟਰੱਕਿੰਗ ਐਸੋਸੀਏਸ਼ਨ, ਉਹਨਾਂ ਨੇ ਕਿਹਾ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਇਹ ਰੈਗੂਲੇਟਰੀ ਫਰੀਜ਼ ਜਿਹੜਾ ਕਰਨਗੇ ਸਪੀਡ ਲਿਮਿਟਰ ਮੈਂਡੇਟ ਦੇ ਉੱਤੇ। ਤੇ ਜਿਹੜਾ ELD ਕੰਪਲਾਇੰਸ ਸੀਗਾ ਇਹ ਟੋਟਲੀ ਜਿੱਦਾਂ ਕਹਿੰਦੇ ਆਲ ਅਬਾਊਟ ਦਾ ਡਾਟਾ ਇਕੱਠਾ ਕਰਨਾ ਹੈਗਾ ਆ। ਤੇ ਮਾਰਚ ਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸ ਕੇ ਹਟਿਆ 34 ਆਵਰ ਜਿਹੜਾ ਰੀਸਟਾਰਟ ਰੈਗੂਲੇਸ਼ਨ ਪਰਮਾਨੈਂਟਲੀ ਉਹਨੂੰ ਜਿਹੜਾ ਆ ਰੋਲ ਬੈਕ ਕਰ ਦਿੱਤਾ ਗਿਆ ਹੈਗਾ ਆ। ਤੇ FMCSA ਨੇ ਸੇਫਟੀ ਫਿਟਨੈਸ ਜਿਹੜਾ ਰੂਲ ਸੀ ਉਹਨੂੰ ਵਿਦਡਰਾ ਕਰ ਲਿਆ ਸੀ। ਤੇ ਅਪ੍ਰੈਲ ਦੇ ਵਿੱਚ ਸਵਿਫਟ ਨਾਈਟ ਜਿਹੜੀਆਂ ਵੱਡੀਆਂ ਕੰਪਨੀਆਂ ਸੀਆਂ ਉਹਨਾਂ ਨੇ ਜਿਹੜਾ ਆਪਣੇ ਆਪ ਦੇ ਵਿੱਚ ਮਰਜਰ ਜਿਹੜਾ ਆ ਉਹ ਕਰ ਲਿਆ, ਦੋਨਾਂ ਨੂੰ ਇਕੱਠੇ ਕਰ ਲਿਆ। ਤੇ FMCSA ਨੇ ਅਪਡੇਟ ਇਸ਼ੂ ਕੀਤੀ ਸੀ ਸਪਲਿਟ ਸਲੀਪਰ ਵਰਥ ਫਲੈਕਸੀਬਿਲਿਟੀ ਸਟੱਡੀ ਦੇ ਉੱਤੇ। ਤੇ ਇਸੇ ਤਰ੍ਹਾਂ ਜਿਹੜਾ ਮਈ ਦੇ ਵਿੱਚ ਜਿਹੜਾ ਹੈਗਾ ਆ ਕੋਵਨੈਂਟ ਜਿਹੜਾ ਆ ਸਬਸਿਡਰੀ ਨੇ ਉਸ ਨੇ ਕੋਰਟ ਨੂੰ ਕਿਹਾ ਵੀ ਜਿਹੜੀ ਆ ਲਿਮਿਟ ਲਾਇਬਿਲਿਟੀ ਕਾਰਗੋ ਥੈਫਟ ਕਲੇਮ ਦੀ ਉਹ ਲਾਈ ਜਾਵੇ, ਕਿਉਂਕਿ ਜਿਹੜਾ ਕਾਰਗੋ ਜਾਂ ਜਿਹੜਾ ਥੈਫਟ ਹੈਗਾ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ US 'ਚ ਹੁੰਦਾ ਹੈਗਾ ਆ। ਤੇ ਮਈ ਮਹੀਨੇ ਦੇ ਵਿੱਚ ਜਿਹੜਾ ਆ US ਦੀ ਸੁਪਰੀਮ ਕੋਰਟ ਨੇ ਡਿਸਾਈਡ ਕਰ ਲਿਆ ਵੀ ਅਸੀਂ ELD ਜਿਹੜਾ ਲਾ ਸੂਟ ਸੀਗਾ ਉਹਦੇ ਮੁਤਾਬਕ ਜਿਹੜਾ ਓਨਰ ਓਪਰੇਟਰਸ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਸੀ OIDA ਵੱਲੋਂ ਕੀਤਾ ਗਿਆ ਸੀ, ਉਹ ਕਹਿੰਦੇ ਵੀ ਅਸੀਂ ਇਸ ਲਾ ਸੂਟ ਨੂੰ ਸੁਣਨਾ ਨਹੀਂ, ਤੇ ਉਹਨਾਂ ਨੇ ਇਹਨੂੰ ਜਿਹੜਾ ਡਿਕਲਾਈਨ ਕਰ ਦਿੱਤਾ। ਤੇ ਮਈ ਮਹੀਨੇ ਦੇ ਵਿੱਚ ਜਿਹੜੀ ਊਬਰ ਕੰਪਨੀ ਹੈਗੀ ਆ, ਊਬਰ ਟੈਕਸੀ ਵਾਲੀ ਕੰਪਨੀ ਆ, ਉਹਨਾਂ ਨੇ ਊਬਰ ਫਰੇਟ ਬ੍ਰੋਕਰੇਜ ਐਪ ਜਿਹੜੀ ਆ ਉਹ ਸ਼ੁਰੂ ਕੀਤੀ।
ਤੇ ਜੂਨ ਮਹੀਨੇ ਦੇ ਵਿੱਚ ਸੇਮ ਉਹੀ ਜਿਹੜਾ ELD ਦਾ ਲਾਸੂਟ ਸੁਪਰੀਮ ਕੋਰਟ 'ਚ ਹੋਇਆ ਸੀ ਉਹਨੂੰ ਜਿਹੜਾ ਡਿਕਲਾਈਨ ਕਰ ਦਿੱਤਾ ਗਿਆ। ਤੇ ਇਸੇ ਤਰ੍ਹਾਂ ਜਿਹੜਾ ਡਿਪਾਰਟਮੈਂਟ ਆਫ ਲੇਬਰ ਆ ਉਹਨਾਂ ਨੇ ਜਿਹੜਾ ਮੈਮੋ ਆ ਅਫੈਕਟਿੰਗ ਓਨਰ ਆਪਰੇਟਰਸ ਉਹ ਵਾਪਸ ਲੈ ਲਿਆ। ਕਲਾਸ ਐਕਸ਼ਨ ਲਾਸੂਟ ਓਵਰ ਪ੍ਰੀ ਇੰਪਲਾਇਮੈਂਟ ਰਿਪੋਰਟ ਸਟਾਲ ਉਹ ਵੀ ਜਿਹੜਾ ਬੰਦ ਹੋਇਆ ਹੈਗਾ। ਤੇ ਜੁਲਾਈ ਦੇ ਵਿੱਚ ਇੱਕ ਜਿਹੜਾ ਲੈਜਿਸਲੇਸ਼ਨ ਸੀ ਉਹ ਕਾਂਗਰਸ ਦੇ ਵਿੱਚ ਇੰਟਰੋਡਿਊਸ ਕੀਤਾ ਗਿਆ। ਟੈਕਸਸ ਦੇ ਰਿਪਬਲਿਕਨ ਬ੍ਰਾਇਨ ਬੈਬਨ, ਮੈਂ ਪਹਿਲਾਂ ਵੀ ਦੱਸ ਕੇ ਚੁੱਕਿਆ, ਉਹਨਾਂ ਨੇ ਕਿਹਾ ਸੀ ਵੀ ਜਿਹੜੀ ਜੇ ELD ਤੁਸੀਂ ਬੰਦ ਨਹੀਂ ਕਰ ਸਕਦੇ ਘੱਟੋ ਘੱਟ ਉਹਦੀ ਐਕਸਟੈਂਸ਼ਨ ਕੀਤੀ ਜਾਵੇ 2019 ਤੱਕ 2 ਸਾਲਾਂ ਦੇ ਲਈ। ਤੇ ਉਸ ਬਿੱਲ ਦੇ ਉੱਤੇ ਵੀ ਕਿਸੇ ਤਰ੍ਹਾਂ ਦਾ ਜਿਹੜਾ ਆ ਉਹ ਕੋਈ ਉਹਦੇ ਤੇ ਡਿਬੇਟ ਹੀ ਨਹੀਂ ਹੋ ਸਕੀ। ਉਹ ਤੋਂ ਬਾਅਦ ਇੱਕ ਹਾਊਸ ਬਿੱਲ ਜਿਹੜਾ ਹੋਰ ਸੀ ਉਸ ਜਿਹੜਾ ਸ਼ੀਲਡ ਕੈਰੀਅਰਸ ਫਰੋਮ ਕੋਰਟ ਆਰਡਰ ਪੇ ਆਊਟ ਆਫ ਡਰਾਈਵਰਸ ਉਹ ਵੀ ਜਿਹੜਾ ਇੱਦਾਂ ਹੀ ਲਮਕਦਾ ਰਿਹਾ। ਤੇ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਬੈਕ ਆਫ ਹੋ ਗਿਆ ਸਪੀਡ ਲਿਮਟਰ ਤੇ ਸਲੀਪ ਐਪਨੀਆ ਰੂਲ ਮੇਕਿੰਗ ਤੋਂ। ਇਸੇ ਤਰ੍ਹਾਂ ਜਿਹੜਾ ਵਾਲਮਾਰਟ ਆ ਉਸ ਨੇ ਅਗਸਤ ਦੇ ਵਿੱਚ ਕਹਿੰਦੇ ਪਈ ਨਵੀਂ ਫੀਸ ਚਾਰਜ ਕਰਨੀ ਸ਼ੁਰੂ ਕਰ ਦਿੱਤੀ ਜੇ ਤੁਹਾਡੀ ਜਿਹੜੀ ਡਿਲੀਵਰੀ ਆ ਉਹ ਲੇਟ ਹੁੰਦੀ ਹੈਗੀ ਆ। ਜਿਹੜਾ ਨੇਵੀ ਸਟਾਰ ਆ ਉਹਨਾਂ ਨੂੰ ਆਰਡਰ ਕੀਤਾ ਗਿਆ ਵੀ 31 ਮਿਲੀਅਨ ਦੇ ਕਰੀਬ ਜਿਹੜੀ ਆ ਉਹ ਪੇ ਆਊਟ ਕਰਨ ਓਵਰ ਮੈਕਸ ਫੋਰਸ ਇੰਜਨਸ, ਕਿਉਂਕਿ ਜਿਹੜੇ ਨੇਵੀ ਸਟਾਰ ਟਰੱਕਰ ਸੀ ਟਰੱਕ ਸੀਗੇ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੇ ਇੰਜਨ ਸੀ ਉਹ ਇੱਕ ਤਰ੍ਹਾਂ ਨਾਲ ਪ੍ਰੋਬਲਮ ਸੀਗੀ। ਤੇ ਇੱਕ ਕੰਪਨੀ ਜਿਹੜੀ ਮਿਲਨ ਸਪਲਾਈ ਚੇਨ ਸੋਲੂਸ਼ਨ ਆ ਉਹਨਾਂ ਨੂੰ $30.8 ਮਿਲੀਅਨ ਦਾ ਜਿਹੜਾ ਡੈਮੇਜਸ ਆ ਉਹ ਮਿਲੇ ਹੈਗੇ ਆ। ਤੇ FMCSA ਨੇ ਉਹੀ ਸੇਮ ਜਿਹੜੀ ਮੀਟਿੰਗ ਹੋਈ ਉਹਨਾਂ ਨੇ ਟਰੱਕਿੰਗ ਰੈਗੂਲੇਸ਼ਨ ਦੇ ਉੱਤੇ ਸੇਮ ਹੀ ਜਿਹੜੀ ਆਪਣੀ ਗੱਲਬਾਤ ਰੱਖੀ, ਕਿਸੇ ਤਰ੍ਹਾਂ ਦੀ ਚੇਂਜ ਨਹੀਂ ਕੀਤੀ ਹੈਗੀ। ਸਤੰਬਰ ਦੇ ਵਿੱਚ ਫਿਰ ਸਤੰਬਰ 2017 ਦੇ ਵਿੱਚ ਫਿਰ ELD ਜਿਹੜਾ ਮੈਂਡੇਟ ਆ ਉਹ ਫਲॉप ਹੋ ਗਿਆ ਹਾਊਸ ਦੇ ਵਿੱਚ, ਕਿਉਂਕਿ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਹੀਅਰਿੰਗ ਹੀ ਨਹੀਂ ਹੋਈ ਹੈਗੀ। ਤੇ ਜਿਹੜਾ ਨੈਚੁਰਲ ਡਿਜ਼ਾਸਟਰ ਆਏ ਸੀਗੇ ਟੈਕਸਸ ਦੇ ਵਿੱਚ ਆਇਆ ਸੀ ਹਰੀਕੇਨ ਹਾਰਵੇ ਤੇ ਲੂਜ਼ੀਆਨਾ ਦੇ ਵਿੱਚ, ਉਹਦੇ ਨਾਲ ਕੀ ਹੋਇਆ ਵੀ FMCSA ਨੇ ਜਿਹੜਾ ਸੀ ਆਵਰਸ ਆਫ ਆਪਰੇਸ਼ਨ ਵਾਲਾ ਰੈਗੂਲੇਸ਼ਨ ਸੀ ਕੁਝ ਸਮੇਂ ਦੇ ਲਈ ਉਹ ਉੱਥੇ ਸਸਪੈਂਡ ਕੀਤਾ ਸੀ, ਕਿਉਂਕਿ ਲੋਕਾਂ ਨੂੰ ਜਿਹੜੀ ਰਾਹਤ ਸਮੱਗਰੀ ਸੀ ਉਹ ਪਹੁੰਚਾਉਣੀ ਸੀਗੀ। ਤੇ ਜਿਹੜਾ ਟੈਸਲਾ ਨੇ ਨਵਾਂ ਇੱਕ ਟਰੱਕ ਕੱਢਿਆ ਸੀ 2016 ਦੇ ਵਿੱਚ ਜਿਹਦਾ ਕ੍ਰੈਸ਼ ਹੋਇਆ ਸੀ, ਉਹਦੇ ਵਿੱਚ ਜਿਹੜੀ ਗਲਤੀ ਆ ਉਹ ਕਹਿੰਦੇ ਭਈ ਟਰੱਕਰ ਦੀ ਸੀਗੀ ਨਾ ਕਿ ਟਰੱਕ ਦੀ ਸੀਗੀ। ਇਹ ਜਿਹੜਾ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆ ਇਹ ਉਸ ਨੇ ਡਿਟਰਮਨ ਕੀਤਾ ਸੀ। ਤੇ ਇਸੇ ਤਰ੍ਹਾਂ ਅਕਤੂਬਰ ਦੇ ਵਿੱਚ ਜਿਹੜੀ ਇੱਕ ਹਫ਼ਤਾ ਪੂਰੀ ਇਨਸਪੈਕਸ਼ਨ ਜਿਹੜੀ ਟਰੱਕਾਂ ਦੀ ਸੀਗੀ CVSA ਵੱਲੋਂ ਉਹ ਕੀਤੀ ਗਈ ਅਕਤੂਬਰ 15 ਤੋਂ ਲੈ ਕੇ ਅਕਤੂਬਰ 21 ਤਾਈਂ। ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਟਰੱਕਿੰਗ ਨਾਲ ਰਿਲੇਟਡ ਜਿਹੜੇ ਇਨਸੀਡੈਂਟਸ ਹੈਗੇ ਆ ਉਹ 2017 ਦੇ ਵਿੱਚ ਜਿਹੜੇ ਹੋਏ ਹੈਗੇ ਆ। ਇਸੇ ਤਰ੍ਹਾਂ ਅਕਤੂਬਰ ਮਹੀਨੇ ਦੇ ਵਿੱਚ ਇੱਕ ਜਿਹੜਾ ਫਲੀਟ ਸੀ ਇੱਕ ਟਰੱਕ ਸੀਗਾ ਉਹ ਇਨਵੋਲਵ ਹੋਇਆ ਸੀ ਇਲੀਗਲ ਸਮਗਲਿੰਗ ਆਫ ਜਿਹੜੇ ਇਲੀਗਲਸ ਦੇ, ਤੇ ਉਹ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹਦੇ ਵਿੱਚ ਟਰੱਕ ਦੇ ਵਿੱਚ ਲੋਕ ਸੀਗੇ ਜੋ ਕਿ ਮੈਕਸੀਕੋ ਤੋਂ ਸਮਗਲ ਕਰ ਰਿਹਾ ਸੀ, ਤੇ ਉਹਦੇ ਵਿੱਚ 10 ਲੋਕਾਂ ਦੀ ਜਿਹੜੀ ਆ ਮੌਤ ਹੋ ਗਈ ਸੀ ਤੇ ਉਸ ਡਰਾਈਵਰ ਨੂੰ ਬਾਅਦ ਦੇ ਵਿੱਚ ਚਾਰਜ ਵੀ ਕੀਤਾ ਗਿਆ ਸੀ। ਤੇ ਪਿਛਲੇ ਨਵੰਬਰ ਦੇ ਵਿੱਚ ਜਿਹੜੀ FMCSA ਆ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਜਿਹੜੀਆਂ ELD ਦੀਆਂ ਵਾਇਓਲੇਸ਼ਨਸ ਹੋਊਗੀਆਂ ਉਹ ਕੈਰੀਅਰਸ ਦੇ ਉੱਤੇ ਕਿਸੇ ਤਰ੍ਹਾਂ ਦੇ CSA ਦੇ ਜਿਹੜਾ ਸਕੋਰ ਆ ਉਹਦੇ ਉੱਤੇ ਇਫੈਕਟ ਨਹੀਂ ਕਰਨਗੀਆਂ ਅਪ੍ਰੈਲ ਤੱਕ। ਅਪ੍ਰੈਲ ਤੋਂ ਬਾਅਦ ਜੇ ਤੁਹਾਨੂੰ ਜਿਹੜੀ ਕਿਸੇ ਤਰ੍ਹਾਂ ਦੀ ਟਿਕਟ ਮਿਲਦੀ ਹੈਗੀ ਆ ELD ਦੇ ਨਾਲ ਰਿਲੇਟਡ ਤੇ ਫਿਰ ਤੁਹਾਨੂੰ ਜਿਹੜਾ ਆ ਉਹ ਤੁਹਾਡਾ ਜਿਹੜਾ CSA ਸਕੋਰ ਆ ਉਹਦੇ ਵਿੱਚ ਅਫੈਕਟ ਕਰਨਗੀਆਂ। ਇਸੇ ਤਰ੍ਹਾਂ ਨਵੰਬਰ ਮਹੀਨੇ ਦੇ ਵਿੱਚ ਜਿਹੜੇ ਰਿਪਰੈਜ਼ੈਂਟੇਟਿਵ ਬ੍ਰਾਇਨ ਬਾਵਨ ਆ ਉਹਨਾਂ ਨੇ ਜਿੱਦਾਂ ਕਾਫੀ ਲੰਮਾ ਸਮਾਂ ਕਾਂਗਰਸ ਦੇ ਵਿੱਚ ELD ਮੈਂਡੇਟ ਦੇ ਅਗੇਂਸਟ ਲੜਨ ਲਈ ਟਾਈਮ ਤੋਂ ਬਾਅਦ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੂੰ ਵੀ ਇੱਕ ਲੈਟਰ ਲਿਖਿਆ ਵੀ ਤੁਸੀਂ ਜਿਹੜਾ ਮੈਂਡੇਟ ਆ ਇਹ ਅਪ੍ਰੈਲ 1 ਤੱਕ ਇਹਨੂੰ ਡਿਲੇ ਕਰ ਦਿਓ, ਪਰ ਉਹਦਾ ਵੀ ਜਿਹੜਾ ਕੋਈ ਅਸਰ ਨਹੀਂ ਹੋਇਆ। ਇਸੇ ਤਰ੍ਹਾਂ ਨਵੰਬਰ ਮਹੀਨੇ ਦੇ ਵਿੱਚ ਟੈਸਲਾ ਨੇ ਆਪਣੇ ਜਿਹੜੇ ਸੈਮੀ ਟਰੱਕ ਹੈਗੇ ਆ
ਉਹ ਜਿਹੜੇ ਅਨਾਊਂਸ ਕਰ ਦਿੱਤੇ ਵੀ ਅਸੀਂ ਜਿਹੜੇ ਇਹ ਟਰੱਕ ਲੈ ਕੇ ਆ ਰਹੇ ਹਾਂ, ਜਿਹੜੇ ਕਿ 500 ਮੀਲ ਤੱਕ ਜਾ ਸਕਦੇ ਹੈਗੇ ਰੇਂਜ ਤੱਕ, ਐਟ ਦਾ ਮੈਕਸੀਮਮ ਵੇਟ ਐਂਡ ਹਾਈ ਸਪੀਡ। ਉਸ ਤੋਂ ਬਾਅਦ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜੇ ਟੈਸਲਾ ਦੇ ਟਰੱਕ ਆ ਉਹ ਆਰਡਰ ਕਰਨੇ ਸ਼ੁਰੂ ਕਰ ਦਿੱਤੇ। ਦਸੰਬਰ ਮਹੀਨੇ ਦੇ ਵਿੱਚ ਬਹੁਤ ਸਾਰੇ ਜਿਹੜੇ ਟਰੱਕਰਸ ਹੈਗੇ ਆ, ਓਨਰ ਆਪਰੇਟਰਸ, ਉਹਨਾਂ ਨੇ ਜਿਹੜੀ ਹੈਗੀ ਆ ਵਾਸ਼ਿੰਗਟਨ DC ਦੇ ਵਿੱਚ ਇੱਕ ਤਰ੍ਹਾਂ ਨਾਲ ਪ੍ਰੋਟੈਸਟ ਕੀਤਾ, ਜਿਹਦਾ ਨਾਮ ELD ਮੀਡੀਆ ਬਲੇਜ਼ ਕਰਕੇ ਵੀ ਰੱਖਿਆ ਗਿਆ 2 ਵੀਕ ELD ਲੱਗਣ ਤੋਂ ਪਹਿਲਾਂ। ਪਰ ਅਨਫੋਰਚੂਨੇਟਲੀ ਇਹਦੇ ਵਿੱਚ ਜਿਹੜੇ ਪੰਜਾਬੀਆਂ ਨੇ ਬਹੁਤ ਘੱਟ ਹਿੱਸਾ ਲਿਆ, ਜਦੋਂ ਕਿ ਇਸ ਤੋਂ ਪਹਿਲਾਂ ਜਿਹੜਾ ਵੱਡਾ ਪ੍ਰੋਟੈਸਟ ਹੋਇਆ ਸੀ ਉਹਦੇ ਵਿੱਚ ਇਹ ਮੋਹਰੀ ਰਹੇ ਹੈਗੇ ਆ। ਅਤੇ FMCSA ਨੇ ਫਿਰ ਕਲੈਰੀਫਾਈ ਕੀਤਾ ਨਵੰਬਰ ਮਹੀਨੇ ਦੇ ਵਿੱਚ ELD ਮੈਂਡੇਟ ਦੇ ਬਾਰੇ। ਕਈਆਂ ਨੇ AOVRDs ਜਿਹੜੀਆਂ ਡਿਵਾਈਸਿਸ ਲਾ ਲਈਆਂ ਤਾਂ ਕਿ ਉਹ ਗ੍ਰੈਂਡਫਾਦਰ ਹੋ ਜਾਣ 2 ਸਾਲਾਂ ਤੱਕ। ਅਤੇ ਇਸੇ ਤਰ੍ਹਾਂ FMCSA ਨੇ ਵੇਵਰ ਵੀ ਇਸ਼ੂ ਕਰ ਦਿੱਤਾ ਵੀ ਜਿਹੜਾ ELD ਦਾ, ਜੋ ਕਿ ਐਗਰੀਕਲਚਰ ਅਤੇ ਲਾਈਵ ਸਟਾਕ ਹੋਲਡਰਸ ਹੈਗੇ ਆ, ਉਹਨਾਂ ਨੂੰ 90 ਦਿਨਾਂ ਦਾ ਜਿਹੜਾ ਵੇਵਰ ਇਸ਼ੂ ਕਰ ਦਿੱਤਾ। ਇਹ ਤਾਂ ਜਿਹੜੀਆਂ ਟੌਪ ਦੀਆਂ ਖਬਰਾਂ ਸੀਗੀਆਂ 2017 ਦੇ ਵਿੱਚ ਟਰੱਕਿੰਗ ਇੰਡਸਟਰੀ ਦੇ ਨਾਲ ਰਿਲੇਟਡ, ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ। ਹੁਣ ਜਾਈਏ ਅਗਰ ਆਪਾਂ 2018 ਦੇ ਵਿੱਚ, ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ ਆ। 2018 ਜਿਹੜਾ ਆ ਕਹਿੰਦੇ ਵੀ ਟਰੱਕਰਸ ਤੇ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਲਈ ਬਿਗ ਟਾਈਮ ਹੋਊਗਾ। ਉਹਦਾ ਰੀਜ਼ਨ ਇਹ ਆ ਵੀ ਨਵਾਂ ਟੈਕਸ ਬਿੱਲ ਜਿਹੜਾ ਸਾਈਨ ਕੀਤਾ ਗਿਆ ਹੈਗਾ ਆ ਪ੍ਰੈਜ਼ੀਡੈਂਟ ਟਰੰਪ ਵੱਲੋਂ, ਉਹਦੇ ਵਿੱਚ ਕਾਰਪੋਰੇਸ਼ਨਸ ਦਾ ਜਿਹੜਾ ਟੈਕਸ ਆ ਉਹ 35% ਤੋਂ ਘਟਾ ਕੇ 21% ਕਰ ਦਿੱਤਾ ਗਿਆ ਆ। ਸੋ ਟਰੱਕਿੰਗ ਇੰਡਸਟਰੀ ਦੇ ਵਿੱਚ ਕਹਿੰਦੇ ਬਹੁਤ ਵੱਡਾ ਵਾਧਾ ਹੋਣ ਜਾ ਰਿਹਾ। ਟਰੱਕਰਸ ਦੀ ਹਜੇ ਵੀ ਬਹੁਤ ਜ਼ਿਆਦਾ ਸ਼ਾਰਟੇਜ ਹੈਗੀ ਆ, ਅਤੇ ਜਿਹੜਾ ਇਹ ਟੈਕਸ ਬਿੱਲ ਆ ਇੱਕ ਤਰ੍ਹਾਂ ਦੇ ਨਾਲ ਬੂਮ ਸਾਬਤ ਹੋਊਗਾ, ਖਾਸ ਕਰਕੇ ਕਹਿੰਦੇ ਜਿਹੜੇ ਟਰੱਕਿੰਗ ਇੰਡਸਟਰੀ ਦੇ ਲਈ। ਜਿਹੜੇ ਸਟਾਕ ਮਾਰਕੀਟ ਦੇ ਨਾਲ ਸੰਬੰਧਿਤ ਲੋਕ ਹੈਗੇ ਆ, ਟੌਪ ਦੇ ਫੰਡ ਮੈਨੇਜਰਸ ਹੈਗੇ ਆ, ਉਹਨਾਂ ਨੇ ਜਿਹੜੇ 5 ਜਿਹੜੇ 2018 ਦੇ ਟੌਪ ਮੋਸਟ ਸਟਾਕ ਪਿਕ ਕੀਤੇ ਆ ਵੀ ਜਿਹੜੇ ਆਉਣ ਵਾਲੇ 2018 ਦੇ ਵਿੱਚ ਜਿਨ੍ਹਾਂ ਦੀ ਵੈਲਿਊ ਕਾਫੀ ਉੱਤੇ ਜਾ ਸਕਦੀ ਆ, ਉਹਨਾਂ 5 ਦੇ ਵਿੱਚੋਂ ਇੱਕ ਜਿਹੜਾ ਆ ਉਹ ਟਰਾਂਸਪੋਰਟੇਸ਼ਨ ਇੰਡਸਟਰੀ, ਟਰੱਕਿੰਗ ਇੰਡਸਟਰੀ ਦੇ ਨਾਲ ਵੀ ਹੈਗਾ, ਜਿਹਦਾ ਨਾਮ ਵਰਨਰ ਐਂਟਰਪ੍ਰਾਈਜ਼ਸ ਆ। ਇਹ ਲੌਂਗ ਹਾਲ ਟਰੱਕਿੰਗ ਫਰਮ ਹੈਗੀ ਆ। ਤੇ ਕਹਿੰਦੇ ਵੀ ਜਿਹੜਾ ਨਵਾਂ ਸੇਫਟੀ ਰੂਲ ਲਾਗੂ ਹੋਇਆ ਹੈਗਾ ELD ਇਲੈਕਟ੍ਰੋਨਿਕ ਲੌਗਿੰਗ ਡਿਵਾਈਸ ਵਾਲਾ, ਉਹਦੇ ਨਾਲ ਜਿਹੜੀ ਇਸ ਕੰਪਨੀ ਦੇ ਜਿਹੜੇ ਰੇਟਸ ਹੈਗੇ ਆ ਉਹ ਉੱਪਰ ਜਾਣਗੇ। ਇਹਨਾਂ ਦੀ ਜਿਹੜੀ ਇਨਕਮ ਆ ਉਹ ਉੱਪਰ ਜਾਏਗੀ, ਕਹਿੰਦੇ 5 ਤੋਂ ਲੈ ਕੇ 10% ਤੱਕ ਉੱਪਰ ਜਾ ਸਕਦੀ ਹੈਗੀ ਆ। ਅਤੇ ਇਸ ਕੰਪਨੀ ਦਾ ਜਿਹੜਾ ਸਟਾਕ ਆ, ਟੌਪ ਦੇ 5 ਜਿਹੜੇ 2018 ਦੇ ਸਟਾਕ ਆ, ਉਹਨਾਂ ਦੇ ਵਿੱਚ ਰੱਖਿਆ ਗਿਆ ਆ। ਸੋ ਕਿਉਂਕਿ ਸਾਡਾ ਸਮਾਂ ਵੀ ਸਮਾਪਤ ਹੋ ਗਿਆ, ਜਿੰਨੇ ਵੀ ਸਾਡੇ ਸਪਾਂਸਰ ਹੈਗੇ ਆ, ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੈਗੇ ਆ, ਜਿਹੜੇ ਹਮੇਸ਼ਾ ਹੀ ਸਾਨੂੰ ਜਿਹੜਾ ਸਾਥ ਦਿੰਦੇ ਰਹਿੰਦੇ ਹੈਗੇ ਆ ਇਸ ਪ੍ਰੋਗਰਾਮ ਦੇ ਵਿੱਚ। ਅਗਰ ਆਪਾਂ ਸਪਾਂਸਰਸ ਦੇ ਸਾਰਿਆਂ ਦਾ ਨਾਮ ਲਈਏ, ਖਾਲਸਾ ਇੰਸ਼ੋਰੈਂਸ ਏਜੰਸੀ ਵੱਲੋਂ ਇਸੇ ਤਰ੍ਹਾਂ ਸੰਤੋਖ ਸਿੰਘ ਤੇ ਪਰਮਜੀਤ ਕੌਰ ਬਾਸੀ, ਸੁੱਚਾ ਸਿੰਘ ਫਰਿਜ਼ਨੋ ਤੋਂ, ਨਿਰਜੀਤ ਸਿੰਘ, ਕੁਲਵੰਤ ਕੌਰ ਪੱਡਾ ਤੇ ਮਨਜੀਤ ਤੇ ਨਰਿੰਦਰ ਕੁਲਾੜ, ਬਿੰਦਰ ਧਾਲੀਵਾਲ, ਸ਼ਮਿੰਦਰਪਾਲ ਸਿੰਘ, ਪੌਲ ਨਿੱਜਰ, ਬਿੰਦਰ ਖਹਿਰਾ, ਜਸਪਾਲ ਤੇ ਜਸਪ੍ਰੀਤ ਸੰਘਾ, ਪ੍ਰਭਦੀਪ ਤੇ ਸਨੀ ਗਰੇਵਾਲ, ਮਨਜੀਤ ਸਿੰਘ ਪੱਤੜ ਤੇ ਰਣਦੀਪ ਬਾਜਵਾ, ਬਿੰਦਾ ਗਿੰਦਾ ਅਟਵਾਲ, ਕੁਲਤਾਰ ਬੀਸਲਾ, ਸਤਨਾਮ ਸਿੰਘ, ਮਨਦੀਪ ਸਿੰਘ ਸੋਢੀ, ਰਣਜੀਤ ਮਟਾਰ, ਇਹ ਸਾਰਿਆਂ ਦਾ ਬਹੁਤ ਬਹੁਤ ਪੰਜਾਬੀ ਰੇਡੀਓ ਦੀ USA ਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਸਾਡਾ ਸਾਥ ਦਿੰਦੇ ਆ। ਅਤੇ ਸਾਡਾ ਸਮਾਂ ਵੀ ਸਮਾਪਤ ਹੋ ਗਿਆ, ਅਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ 2017 ਜਿਹੜਾ ਸਨ ਆ ਉਹਨੂੰ ਅਲਵਿਦਾ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਸਰੋਤਿਓ ਸਾਡਾ ਇਸੇ ਤਰ੍ਹਾਂ ਸਾਥ ਦਿੰਦੇ ਰਹੋ। ਆਪਾਂ ਵੀ ਟਰਾਈ ਕਰਾਂਗੇ ਹੋਰ ਵੀ ਵਧੀਆ ਤੋਂ ਵਧੀਆ ਪ੍ਰੋਗਰਾਮ ਲੈ ਕੇ ਆ ਸਕੀਏ, ਅਤੇ ਖਾਸ ਕਰਕੇ ਜਿਹੜੀ ਟਰੱਕਿੰਗ ਇੰਡਸਟਰੀ ਆ ਇਹਦੇ ਵਿੱਚ ਜੋ ਵੀ ਅਪਡੇਟਸ ਹੋਊਗੀ ਉਹ ਤੁਹਾਡੇ ਨਾਲ ਹਮੇਸ਼ਾ ਹੀ ਅਸੀਂ ਹਰ ਵੇਲੇ ਬਿਨਾਂ ਝਿਜਕ ਤੋਂ ਤੁਹਾਡੇ ਨਾਲ ਸਾਂਝੇ ਕਰਦੇ ਰਹਿੰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਅਗਰ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਕਾਫੀ ਵਾਧਾ ਹੋਣ ਜਾ ਰਿਹਾ ਅਤੇ ਨਵੇਂ ਰੂਲ ਵੀ ਕਾਫੀ ਬਣਨ ਜਾ ਰਹੇ ਹੈਗੇ, ਇਹਦਾ ਵੀ ਕਾਫੀ ਇਫੈਕਟ ਹੋਣਾ ਆ। ਇੱਕ ਵਾਰੀ ਫੇਰ ਆਪਾਂ ਬੇਨਤੀ ਕਰਾਂਗੇ ਵੀ ਜਿੰਨੇ ਵੀ ਇੰਨੀ ਜਿਹੜੇ ਜ਼ੋਰ ਸ਼ੋਰ ਦੇ ਨਾਲ ਆਪਣੀ ਕਮਿਊਨਿਟੀ ਇਕੱਠੀ ਹੋਈ ਸੀ ਟਰੱਕਿੰਗ ਵਾਲੀ, ਉਹਨਾਂ ਨੂੰ ਹੁਣ ਕੁਛ ਨਾ ਕੁਛ ਐਕਸ਼ਨ ਲੈਣਾ ਚਾਹੀਦਾ ਹੈਗਾ। ਸੋ ਇਹਦੇ ਨਾਲ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਹਰਜੋਤ ਸਿੰਘ ਖਾਲਸਾ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।